अस्सलाम वालेकुम नाजरीन, मैं साजिद मिठापुरिया तो तुसी देख रहे हो सज्जाद जानी ऑफिशियल। नाजरीन तुहाडियां दुआवां दे नाल, तुहाडे प्यार दे नाल, अल्लाह दी रहमत दे नाल पैर मेरा बिल्कुल ठीक हो गया। ए दिखाओ जरा पैर, है क्यों हुण ओके आ। नाजरीन मैं इन्ने दिन रोटी खाधी है घर बह के, घर दे ने कहा नहीं वीरे कमा के लिया, कुंडी ना खड़का सोने तो सीधा ही अंदर आ। लो दोस्तों आप हुण रश कितना पै गया देखिया तुहाडे वीर नूं देख के। रश आप तोड़ते आप किस करैक्टरां दा मज़ा लैने आ ते जाके कुछ सवाल जवाब करते तो तुसीं मेरे नाल रहना। आओ जरा कैमरा मैन मेरे नाल रह यार, तू तो पिछे पिछे ही आ। उरे आ किन्नी पढ़दा तू हैं? वो तेरा कद है 6वीं वाला? सही दस मैनू, उच्ची दस। 6वीं क्यों तेरा पापा किहड़ा ना चो? मेरा कोई नहीं है हैं तजर्बे ना पापा तेरा कोई नहीं? क्यों सानू तो नाज़रीन बच्चा नहीं मूँह ला के राजी है, असीं किसी दा की करना। अस्सलाम वालेकुम चाचा जी। ऐदा नहीं चाचा, ऐदा नहीं जान देना मैं। जाओ हुण ओ चाचा बैग किहड़ा कि ट्रेन बैग करन लगे तुसीं? चाचा इत्थे खलो जा चुप करके। अच्छा चाचा जी तुहानूं पता कि हुकूमत ने हर शै महंगी करती है ते हुकूमत ने कहा वा कि सब्जियां भी महंगियां कर देनियां, दालां भी महंगियां कर देनियां ते इंस्टाग्राम ते असीं बहुत ज़्यादा महंगा कर देना। तुसीं इस बारे की कहोगे? ਅਸੀਂ ਤਾਂ ਕਹਿੰਦੇ ਹਾਂ ਮਿਹਰਬਾਨੀ ਹੈ ਉਹ ਚੀਜ਼ਾਂ ਜਿਹੜੀਆਂ ਨੇ ਥੋੜ੍ਹੀਆਂ ਸਸਤੀਆਂ ਹੋਣੀਆਂ ਚਾਹੀਦੀਆਂ। ਹਾਂਜੀ ਤੇ ਇੰਸਟਾਗ੍ਰਾਮ ਜਿਹੜਾ ਇੰਨਾ ਮਹਿੰਗਾ ਕਰ ਦੇਣਾ ਉਹਨੇ ਇੰਸਟਾਗ੍ਰਾਮ, ਉਹਦੇ ਬਾਰੇ ਤੁਹਾਨੂੰ ਪਤਾ ਹਰ ਘਰ ਦੀ ਜ਼ਰੂਰਤ ਹੈ, ਕੀ ਕਹੋਗੇ? ਹਾਂਜੀ ਪਿਆਜ਼ ਤੇ ਇਹਨਾਂ ਨੇ ਚੀਜ਼ਾਂ ਜਿਹੜੀਆਂ ਨੇ ਅਦਰਕ ਬਹੁਤ ਮਹਿੰਗਾ ਕਰ ਦਿੱਤਾ, ਟਮਾਟਰ ਮਹਿੰਗਾ ਕਰ ਦਿੱਤਾ, ਔਰ ਦਾਲਾਂ ਦੀ ਵੀ ਇਹਨਾਂ ਨੇ ਬਹੁਤ ਤੇਜ਼ੀ ਕਰ ਦਿੱਤੀ ਹੈ। ਤੇ ਇੰਸਟਾਗ੍ਰਾਮ ਉਹ ਵੀ ਬਹੁਤ ਤੇਜ਼ ਆ ਕੰਮ, ਹਰ ਚੀਜ਼ ਦੀ ਇਹਨਾਂ ਤੇਜ਼ੀ ਕਰ ਦਿੱਤੀ ਆ। ਕੁਝ ਖਿਆਲ ਹੋਣਾ ਚਾਹੀਦਾ। ਮਜ਼ਦੂਰ ਲੋਕ ਨੇ ਬਿਜਲੀ ਦਾ ਬਿੱਲ ਨਹੀਂ ਦਿੱਤਾ ਜਾਣ ਡਿਆ, ਕੀ ਕਰਨਗੇ ਉਹ ਲੋਕ? ਤਾਂ ਇੰਸਟਾਗ੍ਰਾਮ ਮਹਿੰਗਾ ਕਰਤਾ। ਹਾਂਜੀ ਨਹੀਂ ਤੁਸੀਂ ਇੰਸਟਾਗ੍ਰਾਮ ਇਸਤੇਮਾਲ ਕਰਦੇ ਸੀਗੇ? ਕਰਦੇ ਹੀ ਸਾਰੇ ਕਰਦੇ ਸੀ। ਅੱਛਾ ਇੰਸਟਾਗ੍ਰਾਮ ਹਰ ਘਰ ਦੀ ਜ਼ਰੂਰਤ ਆ। ਹਾਂਜੀ ਇਹ ਇੰਸਟਾਗ੍ਰਾਮ ਮਹਿੰਗਾ ਹੋਣਾ ਚਾਹੀਦਾ ਕਿ ਨਹੀਂ? ਨਹੀਂ ਹੋਣਾ ਚਾਹੀਦਾ। ਨਹੀਂ ਤੁਸੀਂ ਹਕੂਮਤ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ? ਯਾਰ ਤੁਸੀਂ ਅਗਰ ਇੰਸਟਾਗ੍ਰਾਮ ਮਹਿੰਗਾ ਹੋ ਗਿਆ, ਕੋਈ ਧਰਨਾ ਕੋਈ ਇਹ ਵੋ, ਤੁਸੀਂ ਕੀ ਮੈਸੇਜ ਦਿਓ? ਦੱਸੋ ਤੁਹਾਡਾ ਇਹ ਸਾਰਾ ਪੈਗਾਮ ਜਿਹੜਾ ਨਾ ਡਾਇਰੈਕਟ ਇਮਰਾਨ ਖਾਨ ਤੱਕ ਜਾਣਾ, ਦੱਸੋ ਜ਼ਰਾ। ਧਰਨਾ ਕਿੱਥੇ ਦੇ ਸਕਦੇ? ਮਜ਼ਦੂਰ ਲੋਕ ਨੇ ਵਿਚਾਰੇ, ਉੱਥੇ ਕਿਸੇ ਤੇ ਸੜਕਾਂ ਤੇ ਫੜ ਲੈਣਾ ਉਹਨਾਂ ਜਾ ਕੇ। ਇਹਨਾਂ ਕਿਤੇ ਐਂਡ ਪ੍ਰੈਸ਼ਰ ਦੁਨੀਆ ਹੋਈ ਪਈ ਹੈ ਵਿਚਾਰੀ, ਸੜਕਾਂ 'ਤੇ ਵੀ ਡਰਦੀ ਨਿਕਲ ਸਕਦੀ। ਨਹੀਂ ਤਾਂ ਅੱਗੇ ਹਰ ਘਰ ਦੇ ਵਿੱਚ 4-4 5-5 ਇੰਸਟਾਗ੍ਰਾਮ ਹੁੰਦੇ ਸੀਗੇ, ਹੁਣ ਦੇਖ ਲਓ ਕਿਸੇ ਬੰਦਾ ਕੋਈ ਇੱਕ ਇੰਸਟਾਗ੍ਰਾਮ ਹੀ ਹੈ। ਹਾਂਜੀ ਹਾਂਜੀ ਬਿਲਕੁਲ। ਤੁਸੀਂ ਕੋਈ ਮੈਸੇਜ ਦਿਓ ਨਾ ਧੜੱਲੇ ਵਾਲਾ, ਤਾਂ ਕਿ ਹਕੂਮਤ ਨੂੰ ਪਤਾ ਲੱਗੇ ਯਾਰ ਕਿਸੇ ਬੰਦੇ ਨੇ ਮੈਸੇਜ ਦਿੱਤਾ ਵਾ। ਐਦਾਂ ਤੁਹਾਡੇ ਹਾਸੇ ਨਾਲ ਜਾਨੀ ਕਿ ਹਕੂਮਤ ਡਰ ਜਾਏਗੀ। ਤੁਸੀਂ ਕਿਹੜਾ ਵੀ ਕਬਰ ਚੋਂ ਗੰਡਾਸਾ ਕੱਢ ਕੇ ਆਏ ਆ। ਡਰ ਜੀ ਤੇ ਮਿਹਰਬਾਨੀ ਹੈ, ਅਸੀਂ ਤੇ ਬੜੀ ਦੇਰ ਦੀ ਇਹਨਾਂ ਦੀ ਅਪੀਲ ਮਨਜ਼ੂਰ ਕਰਨੇ, ਕੋਈ ਮਹਿੰਗਾਈ ਨਹੀਂ ਕੰਟਰੋਲ ਕਰਨੀ। ਅੱਲਾ ਦੇ ਬੰਦੇ ਬਹੁਤ ਪਰੇਸ਼ਾਨੀ ਆਵਾਮ ਪਈ ਹੈ। ਬਿਜਲੀ ਦਾ ਬਿੱਲ ਨਹੀਂ ਦਿੱਤਾ ਜਾਂਦਾ, ਗੈਸ ਦਾ ਬਿੱਲ ਵੀ ਆ ਜਾਂਦਾ, ਉਧਰੋਂ ਗਟਰਾਂ ਦਾ ਬਿੱਲ ਵੀ ਆ ਗਿਆ, ਉਧਰੋਂ ਕੀ ਕਿਸੇ ਨੇ ਕਰਨਾ। ਹੋਰ ਬੜੀ ਪਰੇਸ਼ਾਨੀ ਬਣੀ ਪਈ ਆ, ਹਰ ਚੀਜ਼ ਨੂੰ ਟੈਕਸ ਲਾਇਆ ਇਹਨਾਂ ਨੇ। ਬੱਚੇ ਭਾਈ ਕਿੱਧਰ ਜਾਣਗੇ? ਬੱਚੇ ਵੀ ਪਰੇਸ਼ਾਨ ਹੋਏ ਪਏ ਨੇ। ਬੱਚੇ ਉਧਰੋਂ ਸਕੂਲਾਂ ਦੇ ਵਿੱਚ ਮੈਡਮਾਂ ਫੀਸ ਫੇਰ ਵੀ ਲਈ ਜਾਣ ਡੀਆਂ ਨੇ, ਪਰੇਸ਼ਾਨੀ ਬਣੀ ਪਈ ਆ ਇੰਸਟਾਗ੍ਰਾਮ ਦਾ ਕਰਕੇ। ਹਾਂਜੀ ਤੇ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਇੰਸਟਾਗ੍ਰਾਮ ਸਸਤਾ ਹੋਣਾ ਚਾਹੀਦਾ। ਸਸਤਾ ਹੋਣਾ ਚਾਹੀਦਾ। ਕਿੰਨਾ ਸਸਤਾ ਹੋਣਾ ਚਾਹੀਦਾ? ਸਸਤਾ ਜਿਹੜਾ ਕਿ ਦੁਨੀਆ ਦਾ ਜਿਹੜਾ ਕੋਈ ਬਿਲਕੁਲ ਜਿਹੜਾ ਨਾ ਹਿਸਾਬ ਕਿਤਾਬ ਚੱਲ ਜੇ। ਇਹ ਨਹੀਂ ਵੀ ਇੰਨੀ ਮਹਿੰਗਾਈ ਕਰ ਛੱਡੀ ਹੈ ਬਹੁਤ ਜ਼ਿਆਦਾ। ਚਲੋ ਜੀ ਤੁਹਾਡਾ ਮੈਸੇਜ ਜਿਹੜਾ ਤੁਹਾਡਾ ਪੈਗਾਮ ਆ ਨਾ, ਬਲਕਿ ਤੁਸੀਂ ਮੇਰੇ ਨਾਲ ਹੀ ਚਲੋ, ਇਮਰਾਨ ਖਾਨ ਕੋਲ ਮੈਂ ਜਾਣਾ ਸ਼ਾਮ ਨੂੰ, ਤੁਹਾਨੂੰ ਮੈਂ ਨਾਲ ਹੀ ਲੈ ਚੱਲਦਾ ਵਾਂ। ਕੀ ਕਹਿੰਦੇ ਆ? ਠੀਕ ਹੈ ਚਾਚਾ, ਹੱਸਦਾ ਵਸਦਾ ਰਿਹਾ। ਬਹੁਤ ਸ਼ੁਕਰੀਆ ਚਾਚਾ ਤੇਰਾ, ਬਹੁਤ ਮਿਹਰਬਾਨੀ, ਥੈਂਕ ਯੂ। ਦੇਖਿਆ ਨਾਜ਼ਰੀਨ ਆਵਾਮ ਸਾਡੀ ਕਿੰਨੀ ਪਰੇਸ਼ਾਨ ਹੈ ਇੰਸਟਾਗ੍ਰਾਮ ਮਹਿੰਗਾ ਹੋਣ ਦੀ ਵਜ੍ਹਾ ਤੋਂ, ਲੇਕਿਨ ਆਵਾਮ ਜਿਹੜੀ ਸਾਡੀ ਮਹਿੰਗੀ ਇੰਸਟਾਗ੍ਰਾਮ ਮਹਿੰਗਾ ਹੋਣ ਦੀ ਵਜ੍ਹਾ ਤੋਂ ਪਰੇਸ਼ਾਨ। ਸੌਰੀ ਨਾਜ਼ਰੀਨ, ਮੈਨੂੰ ਨਹੀਂ ਸੀ ਪਤਾ ਕਿ ਥੱਲੇ ਮੇਰੇ ਛੋਟੇ ਮਿਨੀ ਪੈਕ ਤਾਇਆ ਜੀ ਮੌਜੂਦ ਨੇ। ਮੈਂ ਤਾਇਆ ਜੀ ਦੇ ਨਾਲ ਵੀ ਇੱਕ ਸਵਾਲ ਕਰਾਂਗਾ ਤੇ ਤਾਇਆ ਜੀ ਪਹਿਲੇ ਆਲਰੇਡੀ ਹੱਸ ਰਹੇ ਨੇ। ਤਾਇਆ ਜੀ ਮੈਂ ਥੱਲੇ ਬਵਾਂ ਕਿ ਤੁਸੀਂ ਖੜੇ ਹੋ ਜਾਓਗੇ? ਨਹੀਂ ਵੱਡੇ ਨੇ ਸਾਡੇ, ਇਹ ਮੇਰੇ ਬਜ਼ੁਰਗ ਨੇ, ਅਸੀਂ ਵੱਡਿਆਂ ਨੂੰ ਖੜਿਆ ਨਹੀਂ ਕਰਾਂਗੇ ਤੇ ਲਿਹਾਜ਼ਾ ਇਹਨਾਂ ਨੂੰ ਇਹੀ ਕਹਾਂਗੇ ਇੱਥੇ ਖੜੋਤੇ ਰਹਿਣ। ਤਾਇਆ ਜੀ ਜਿਹੜੀ ਕੁਰਸੀ ਹੈ ਤੁਸੀਂ ਮੈਨੂੰ, ਅੱਛਾ ਅਕਸਰ ਇਦਾਂ ਦੇ ਬਾਬੇ ਨਾ ਐਵੇਂ ਨਾਲ ਦੇ ਬੱਚੇ ਨੂੰ ਕਹਿੰਦੇ ਆ ਕੁਰਸੀ ਕੱਢ ਓਏ। ਤੁਹਾਨੂੰ ਪਤਾ ਕਿ ਹਕੂਮਤ ਨੇ ਹਰ ਸ਼ੈ ਨੂੰ ਅੱਗ ਲਾਤੀ, ਹਰ ਸ਼ੈ ਮਹਿੰਗੀ ਹੋਈ ਪਈ ਆ। ਨਹੀਂ ਯਾਰ ਸਹੀ ਗੱਲ ਤੁਹਾਡੀ ਵਜ੍ਹਾ ਹੈ, ਬਿਲਕੁਲ ਹਰ ਚੀਜ਼ ਮਹਿੰਗੀ ਹੋ ਗਈ ਹੈ। ਬਾਕੀ ਗਰੀਬ ਆਵਾਮ ਵਾਸਤੇ ਬਹੁਤ ਪਰੇਸ਼ਾਨੀ ਹੈ। ਹਕੂਮਤ ਨੇ ਅੱਜ ਇੱਕ ਹੋਰ ਐਲਾਨ ਕਰਤਾ, ਉਹਨੇ ਕਿ ਇੰਸਟਾਗ੍ਰਾਮ ਅਸੀਂ ਇੰਨਾ ਮਹਿੰਗਾ ਕਰ ਦੇਣਾ ਕਿ ਤੁਹਾਡੀ ਸੋਚ ਆ। ਤੁਸੀਂ ਇਸ ਬਾਰੇ ਕੀ ਹਕੂਮਤ ਨੂੰ ਪੈਗਾਮ ਦੋਗੇ? ਇੰਸਟਾਗ੍ਰਾਮ ਕੀ ਮਸਲੇ ਦਾ ਕੀ ਮਾਇਨਾ ਹੈਗਾ ਮੈਨੂੰ ਤੇ ਨਹੀਂ। ਇੰਸਟਾਗ੍ਰਾਮ ਤੁਸੀਂ ਕਹਿ ਲਓ ਕਿ ਜਵੈਨ ਨਹੀਂ ਹੁੰਦੀ, ਅਦਰਕ ਪਿਆਜ਼ ਥੋਮ ਟਮਾਟਰ ਸਬਜ਼ੀਆਂ ਦੀ ਕੈਟਾਗਰੀ ਇੰਸਟਾਗ੍ਰਾਮ ਇੰਗਲਿਸ਼ 'ਚ ਕਹਿੰਦੇ ਆ। ਤੇ ਕੀ ਤੁਸੀਂ ਇਸ ਬਾਰੇ ਕਹੋਗੇ? ਮਹਿੰਗਾਈ ਤੇ ਅੱਗੇ ਬਹੁਤ ਜ਼ਿਆਦਾ, ਅਦਰਕ ਤੇ ਜਿਹੜਾ ਹੈਗਾ ਤਕਰੀਬਨ 450 ਰੁਪਏ ਕਿਲੋ ਤੱਕ ਮਿਲਦੀ ਹੈ।
ਜਿਹੜਾ ਅੱਗੇ 60-70 ਰੁਪਏ ਪਾਈਆ ਮਿਲਦਾ ਸੀ ਉਹ ਇਸ ਟਾਈਮ 120 ਰੁਪਏ ਦਾ ਪਾਈਆ ਹੈਗਾ। ਨਹੀਂ ਇੰਸਟਾਗ੍ਰਾਮ ਕਿੰਨਾ ਕੁ ਹੋਣਾ ਚਾਹੀਦਾ? ਇਹ ਘੱਟ ਤੋਂ ਘੱਟ ਹੋਣਾ ਚਾਹੀਦਾ ਕਿ ਗਰੀਬ ਆਮ ਨੂੰ ਖੁਸ਼ਹਾਲੀ ਮਿਲੇ। ਤੁਹਾਡੇ ਬੱਚੇ ਇੰਸਟਾਗ੍ਰਾਮ ਇਸਤੇਮਾਲ ਕਰਦੇ ਆ? ਜ਼ਾਹਿਰ ਹੈ ਹਰ ਚੀਜ਼ ਕਰਦੇ ਨੇ ਇਸਤੇਮਾਲ। ਇੰਸਟਾਗ੍ਰਾਮ ਖਾਣ ਦੇ ਨਾਲ ਬੰਦੇ 'ਚ ਜਿਹੜੀ એનર્ਜੀ ਆਉਂਦੀ ਹੈ ਨਾ, ਜਿਹੜੀ ਤਾਕਤ ਆਉਂਦੀ ਹੈ। ਨਹੀਂ ਇੰਸਟਾਗ੍ਰਾਮ ਤੁਸੀਂ ਵੀ ਯੂਜ਼ ਕੀਤਾ ਤਾਇਆ ਜੀ? ਹਰ ਇੱਕ ਹਰ ਚੀਜ਼ ਇਸਤੇਮਾਲ ਹੁੰਦੀ ਹੈ। ਠੀਕ ਹੈ ਤਾਇਆ ਜੀ। ਤਾਇਆ ਜੀ ਤੁਹਾਡੀ ਉਮਰ ਕਿੰਨੀ ਹੈ? ਪਰ ਹੈਗੀ ਵੀ ਤਕਰੀਬਨ 47 ਕੁ ਸਾਲ ਹੈਗੀ। ਕਿੰਨੀ ਦੇਰ ਹੋ ਗਈ ਤੁਹਾਨੂੰ ਇੰਸਟਾਗ੍ਰਾਮ ਇਸਤੇਮਾਲ ਕਰਦੇ ਆ? ਸ਼ੁਰੂ ਤੋਂ ਬਚਪਨ ਤੋਂ ਹੀ ਕਰਦੇ ਆ ਰਹੇ ਹਾਂ। ਸਹੀ। ਤੇ ਤਾਇਆ ਜੀ ਇੰਸਟਾਗ੍ਰਾਮ ਅਗਰ ਤੁਸੀਂ ਹੁਣ ਹਕੂਮਤ ਨੂੰ ਕੋਈ ਪੈਗਾਮ ਦੇਣਾ, ਕੋਈ ਧੜੱਲੇ ਦਾ, ਇਸ ਤਰ੍ਹਾਂ ਦਾ ਦੇਣਾ ਕਿ ਹਕੂਮਤ ਡਰ ਜਾਵੇ? ਨਹੀਂ, ਹਕੂਮਤ ਨਹੀਂ ਡਰਦੀ ਹੈਗੀ। ਖੈਰ ਪੈਗਾਮ ਇਹ ਹੀ ਹੈ ਕਿ ਸਾਰੇ ਦੋਸਤਾਂ ਵਾਸਤੇ ਕਿ ਹਰ ਜਿਹੜੀ ਮਹਿੰਗਾਈ ਹੈ ਇਹਨੂੰ ਕੰਟਰੋਲ ਕੀਤਾ ਜਾਏ, ਗਰੀਬ ਆਮ ਪਰੇਸ਼ਾਨ ਹੋਊਗੀ। ਜੀ ਜੀ, ਇਹਨੂੰ ਕੰਟਰੋਲ ਕਰੋਗੇ ਵੀ ਗਰੀਬ ਆਮ ਖੁਸ਼ਹਾਲ ਹੋਏਗੀ ਤੇ ਦੁਆਵਾਂ ਦੇਗੀ, ਵਰਨਾ ਗਾਲਾਂ ਤੇ ਸਾਰੀ ਦੁਨੀਆ ਕੱਢਣ ਡਈ ਹੈ। ਨਹੀਂ ਤੁਸੀਂ ਇਹ ਆਵਾਮ ਨੂੰ ਹਕੂਮਤ ਨੂੰ ਇੰਸਟਾਗ੍ਰਾਮ ਦਾ ਕੋਈ ਦੱਸ ਦਿਓ ਕਿ ਯਾਰ ਇੰਸਟਾਗ੍ਰਾਮ ਕਿੰਨਾ ਕੁ ਹੋਣਾ ਚਾਹੀਦਾ ਤੇ ਕਿਸ ਤਰ੍ਹਾਂ ਕੀ ਹਿਸਾਬ ਕਿਤਾਬ ਹੋਣਾ ਚਾਹੀਦਾ? ਇੰਸਟਾਗ੍ਰਾਮ ਸਭ ਘੱਟ ਤੋਂ ਘੱਟ ਹੋਣਾ ਚਾਹੀਦਾ ਕਿ ਆਵਾਮ ਨੂੰ ਸਕੂਨ ਨਾਲ ਹਰ ਚੀਜ਼ ਮਿਲੇ, ਮਹਿੰਗਾਈ ਨੂੰ ਕੰਟਰੋਲ ਕਰਨ, ਆਵਾਮ ਨੂੰ ਖੁਸ਼ਹਾਲ ਕਰਨ। ਮਹਿੰਗਾਈ ਨੂੰ ਕੰਟਰੋਲ ਕਿੱਦਾਂ ਕਰਨ? ਪਿੱਛੋਂ ਫੜ ਲੈਣ, ਉਹਨੂੰ ਕਮੀਜ਼ ਖਿੱਚੇ ਤੇ ਮਹਿੰਗਾਈ ਦੀ ਸਾਰਾ ਦਿਨ ਘੁੰਮਤਾ ਕਰਦੀਆਂ ਸੀ, ਕੋਈ ਨਵੀਂ ਹੁਕੂਮਤ ਆਈ ਹੈ, ਇਹਨੂੰ ਕਰਨਾ ਚਾਹੀਦਾ। ਇਹ ਤੇ ਇਹਨੇ ਜ਼ਿਆਦਾ ਕਰਤੀ ਤਾਇਆ ਜ਼ਿਆਦਾ ਜੀ। ਕਰਤੀ, ਮਹਿੰਗਾਈ ਇਤਨੀ ਕਰ ਦਿੱਤੀ ਹੈ ਕਿ ਹਰ ਬੰਦਾ ਪਰੇਸ਼ਾਨ। ਦੇਖੋ ਨਾ ਨਾਜ਼ਰੀਨ, ਇੰਨੀ ਮਹਿੰਗਾਈ ਕਰਤੀ ਹਕੂਮਤ ਨੇ ਕਿ ਮੇਰਾ ਚਾਚਾ 47 ਸਾਲ ਉਮਰ ਆ, ਹਲੇ ਤੱਕ ਕਮੀਜ਼ ਜੋਗੇ ਪੈਸੇ ਨਹੀਂ ਉਹ ਮੇਰੇ ਚਾਚੇ ਕੋਲ ਹੋ ਸਕੇ। ਖੁਦਾਰਾ ਹਕੂਮਤ ਨੂੰ ਚਾਹੀਦਾ ਕਿ ਮਹਿੰਗਾਈ ਘੱਟ ਕਰੇ ਤਾਂ ਕਿ ਇੱਕ ਮਾੜਾ ਗਰੀਬ ਬੰਦਾ ਕਮੀਜ਼ ਤੇ ਲੈ ਲਵੇ ਯਾਰ। ਉਸ ਸਾਰੇ ਵਿਚਾਰੇ ਗਰੀਬ ਤਾਏ ਮੇਰੇ ਨੇ, ਅੱਲਾਹ ਪਾਕ ਮੇਰੇ ਤਾਏ ਨੂੰ ਸਿਹਤ ਤੰਦਰੁਸਤ ਦੇਵੇ। ਤਾਇਆ ਜੀ ਇੱਕ ਨਾਰਾ ਤੁਸੀਂ ਲਾਉਣਾ ਪਾਕ ਆਰਮੀ ਦੇ ਮੁਤਲਕ, ਪਾਕ ਆਰਮੀ ਜ਼ਿੰਦਾਬਾਦ। ਆਓ ਜੀਓ ਮੇਰਾ ਚਾਚਾ, ਬਹੁਤ ਸ਼ੁਕਰੀਆ ਚਾਚਾ, ਬੈਠੋ ਇੱਥੇ ਆਓ। ਤੁਹਾਨੂੰ ਪਾਣੀ ਦੇ ਪਿਲਾਈਏ। ਚਾਚਾ ਮੈਨੂੰ ਕਹਿੰਦਾ ਪਾਣੀ ਛਾਣੇ ਪਿਲਾਈਏ, ਚਾਚਾ ਸਾਦਾ ਨਾ ਪਿਆ ਦੀ। ਬਹੁਤ ਮਿਹਰਬਾਨੀ, ਬੈਠੋ ਤੁਸੀਂ ਚਾਚਾ ਜੀ। ਲਓ ਆਓ ਨਾਜ਼ਰੀਨ ਮੇਰੇ ਨਾਲ, ਤੇਰਾ ਕੈਮਰੇ ਮੈਨ ਤੂੰ ਤਾਂ ਤੁਰ ਪਾ, ਤੇਰੇ ਭੌਰੀਆਂ ਪੈਰਾਂ 'ਚ। ਚਾਚਾ ਪਿੱਛੇ ਹੋ ਜਾ, ਚਾਚਾ ਮੈਕ ਫੜ ਲੈ ਇੱਥੇ। ਲਓ ਚਾਚਾ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ ਕਿ ਹਕੂਮਤ ਨੇ ਟੌਮ ਕਰੂਜ਼ ਜਿਹੜਾ ਵਾ ਉਹ ਮਹਿੰਗਾ ਕਰਤਾ ਰਾਤ ਦਾ। ਉਹਨਾਂ ਐਲਾਨ ਕਰਤਾ ਕਿ ਟੌਮ ਕਰੂਜ਼ ਅਸੀਂ ਇੰਨਾ ਮਹਿੰਗਾ ਕਰ ਦੇਣਾ ਕਿ ਆਮ ਗਰੀਬ ਆਦਮੀ ਉਹਨੂੰ ਖਰੀਦ ਨਹੀਂ ਸਕਦਾ। ਤੁਸੀਂ ਇਸ ਬਾਰੇ ਕੀ ਕਹੋਗੇ? ਕਿਉਂ ਸਰ ਟੌਮ ਦੱਸੋ ਕੀ? ਸਬਜ਼ੀਆਂ ਮਹਿੰਗੀਆਂ ਕੀਤੀਆਂ, ਦਾਲਾਂ ਮਹਿੰਗੀਆਂ ਕੀਤੀਆਂ, ਟੌਮ ਕਰੂਜ਼ ਵੀ ਮਹਿੰਗਾ ਕਰਤਾ। अच्छा बस इधर जीना मुश्किल हो जाएगा और की मार गरीब आदमी ने। ਲਓ ਨਾਜ਼ਰੀਨ ਤੁਸੀਂ ਦੇਖਿਆ ਕਿ ਚਾਚੇ ਮਾਸ਼ਾਅੱਲਾ ਬੜੇ ਸੋਹਣੇ ਸਵਾਲਾਂ ਦੇ ਜਵਾਬ ਦਿੰਦੇ। ਤੇ ਨਾਜ਼ਰੀਨ ਸਾਡੀ ਟੀਮ ਦਾ ਇੱਕ ਕਰੈਕਟਰ ਵਾ, ਉਹ ਗੰਜਾ ਵਾ। ਤੁਸੀਂ ਆਪ ਬੁੱਝਣਾ ਕਿਹੜਾ ਵਾ। ਉਹ ਆਪਣੀ ਦੁਕਾਨ ਦੇ ਨਾ ਇਸ ਟਾਈਮ ਬਿਲਕੁਲ ਸੀਰੀਅਸ ਦੁਕਾਨਦਾਰੀ ਕਰਨ ਦੇ, ਤੇ ਜਾ ਕੇ ਉਹਨੂੰ ਮੈਂ ਖਿਜਾਉਣਾ ਵਾ, ਜਾ ਕੇ ਮੈਂ ਉਹਦਾ ਚੇਦਾ ਕਰਨਾ ਵਾ ਤੇ ਦੇਖਦੇ ਹੋ ਕੀ ਮਜ਼ਾ ਕਰਦਾ ਵਾ। ਮੇਰਾ ਯਾਰ ਤੁਸੀਂ ਆਪ ਪਹਿਚਾਣ ਲੈਣਾ ਕਿਹੜਾ ਵਾ। ਉਹਦਾ ਮੈਡੀਕਲ ਸਟੋਰ ਆ, ਆਓ ਜ਼ਰਾ। ਅੱਤਾ ਟਿਕ ਅਸਲਾਮ ਅਲੈਕੁਮ ਮੁਦੱਸਰ ਭਾਈ। ਉਹ ਮਿੱਠਾ ਮੇਰਾ ਯਾਰ, ਮੁਦੱਸਰ ਕੀ ਹਾਲ ਆ? ਠੀਕ ਠਾਕ। ਇੱਧਰ ਕਿੱਧਰ ਮੁਦੱਸਰ ਰਾਹ ਕਿੱਧਰੋਂ ਦੀ ਆ? ਆ ਗਈ ਤੂੰ ਚੀਜ਼ ਚੁੱਕਣੀ ਕੋਈ? ਦੇਖਿਆ ਅੰਦਾਜ਼ੇ ਦਾ ਕੀ ਕਿਹਾ ਸੀ, ਇਹਦੀ ਆਮਦ ਜਿਹੜੀ ਨਾ 24 ਘੰਟੇ ਖੁੱਲੀ ਰਹਿੰਦੀ ਆ। ਨਹੀਂ ਕੀ ਤੁਸੀਂ ਉਧਰ ਦੀ ਆ ਕੇ ਦੇਖ ਲੈਣਾ। ਅੰਦਰ ਆਉਣ ਨੂੰ ਤਾਂ ਕਹਿਆ ਦੋਸਤਾ, ਉਹ ਉੱਤੋਂ ਦੀ ਆਉਣਾ ਪੈਣਾ ਟੱਪ ਕੇ। ਇੱਥੋਂ ਫੜ ਦੇਣਾ। ਬੇਟੇ ਤਲਕ ਆਪਣੀ ਜਗ੍ਹਾ ਜਾਣ ਲੱਗੇ ਤਲਾਸ਼ੀ ਜ਼ਰੂਰ ਹੋਵੇ। ਇਸ ਬੰਦੇ ਨੂੰ ਸ਼ੁਰੂ ਕਰਾਉਣ ਦੀ ਦੇਰ ਹੁੰਦੀ ਆ ਤੇ ਅੱਲਾ ਦੀ ਰਹਿਮਤ ਨਾਲ ਸਟਾਰਟ 'ਚ ਸ਼ੁਰੂ ਹੋ ਜਾਂਦਾ ਵਾ। ਨਹੀਂ ਰਾਮ ਬੇਟਾ ਸਾਡਾ ਸੀਨੀਅਰ ਆ ਫਿੱਕ ਪੁਣੇ ਦੇ ਵਿੱਚ। ਨਹੀਂ ਅਸੀਂ ਯਾਰ, ਉਹਦੀ ਦਿਲੋਂ ਅਗਰ ਇੱਜ਼ਤ ਅਸੀਂ ਕਰੀਦੀ ਆ। ਫੇਕਣਾ ਅਗਰ ਕਿਸੇ ਕੋ ਸਿੱਖਿਆ ਤਾਂ ਮੇਰੇ ਯਾਰ ਮੁਦੱਸਰ ਕੋ ਸਿੱਖਿਆ। ਜਿਹੜੀ ਗੱਲ ਬਣਦੀ ਉਹ ਦੱਸਣੀ ਚਾਹੀਦੀ ਆ। ਹੋਰ ਮਿੱਠੇ ਕਿੱਧਰ ਆਇਆ? ਮੁਦੱਸਰ ਮੈਂ ਮਾਜ਼ਰਤ ਚਾਹੁੰਦਾ, ਤੈਨੂੰ ਦੱਸਿਆ ਪੁੱਛਿਆ ਨਹੀਂ, ਅਚਾਨਕ ਤੇਰੀ ਦੁਕਾਨ ਤੇ ਹਮਲਾ ਕੀਤਾ ਚਾਹੇ ਤੇ ਤੇਰਾ ਪਾਣੀ ਉਹ ਪੀ ਕੇ ਆਏ ਕਿੱਥੋਂ? ਆ। ਮੁੰਡਾ ਇੱਕ ਹੋਰ ਦੋਸਤ ਸੀਗਾ ਟੀਮ ਦਾ, ਤੂੰ ਇਕੱਲਾ ਹੀ ਹਿੱਸਾ ਨਹੀਂ ਨਾ ਹੈਗਾ। ਦੋਸਤੋ ਰਸ਼ ਦੇਖੋ ਮਾਸ਼ਾਅੱਲਾ ਦੇਖੋ ਕਿੰਨਾ ਪਿਆ ਵਾ। ਸਿਰਫ ਇਹ ਮੈਡੀਕਲ ਸਟੋਰ ਨਹੀਂ ਹੈ, ਲੋਕ ਇਹਨੂੰ ਗੱਲਾਂ ਦੇਣ ਆਉਂਦੇ ਆ। ਮੁਦੱਸਰ ਆਪਾਂ ਬੇਟੇ ਆ ਤੁਸੀਂ ਆਤੀ ਕੀਤੀ ਆ, ਦੱਸ ਕੇ ਨਹੀਂ ਆਇਆ। ਮੇਰਾ ਮੋਬਾਈਲ ਘਰ ਪਿਆ ਗੱਲਾਂ ਵਾਲਾ। ਲੋਕ ਇਹਨੂੰ ਫੋਨ ਕਰੇ ਕਹਿੰਦੇ ਮੁਦੱਸਰ ਭਾਈ, ਔਰਤਾਂ ਫੋਨ ਕਰਦੀਆਂ ਮੁਦੱਸਰ ਮੇਰੇ ਬੱਚੇ ਨੇ 10 ਗੱਲਾਂ ਬਣਾ ਲਈਆਂ ਵਾ, ਕਿੰਨੇ ਪੈਸੇ ਦੇਗਾ? ਉਹ ਫਿਰ ਕਹਿੰਦੀ ਇਹ ਰੇਟ ਲਾਉਂਦਾ ਬਾਈ ਇੰਨੇ, ਉਹ ਕਹਿੰਦੀ ਨਹੀਂ ਤਾਰਕ ਟੈਡੀ ਇੰਨੇ ਦੇਣ ਡਿਆ ਸੀ, ਉਹਨੂੰ ਦੇ ਦਈਏ ਫਿਰ। ਅੱਛਾ ਗਾਹਕੀ ਵੀ ਨਾਲ ਦੁਕਾਨਦਾਰ ਵੀ ਕਰੀ ਜਾਂਦਾ। ਕੀ ਲੈਣਾ ਵਾ? ਡਿਕੋਮਾਈਸਿਨ। ਉਹ ਮਿੱਠੇ ਉਹ ਠਹਿਰ ਤੇ ਸਹੀ, ਮੈਂ ਦਿੰਦਾ। ਆਲਾ ਫੜ, ਨਿਕਲ ਜਾ, ਭੱਜ ਜਾ। ਉਹ ਦੱਸ, ਉਹ ਠਹਿਰ ਤੇ ਸਹੀ। ਤੂੰ ਕੀ ਲੈਣਾ? ਦਰਦ ਦੀ ਖੁਰਾਕ ਲੈਣੀ। ਉਹ ਮੈਨੂੰ ਤਾਂ ਪੁੱਛ ਲੈਣ ਦੇ, ਕੀ ਲੈਣਾ ਆ? ਦਰਦ ਦੀ ਖੁਰਾਕ ਲੈਣੀ। ਉਹ ਮੈਨੂੰ ਪੁੱਛ ਤਾਂ ਲੈਣ ਦੇ, ਜਾ ਪੁੱਛ ਕੇ ਆ ਫਿਰ। ਕੀ ਲੈਣਾ ਆ? ਸਿਰ ਦਰਦ ਦੀ ਖੁਰਾਕ ਲੈਣੀ। ਆਹੋ ਕਿਉਂ? ਸਿਰ ਦਰਦ ਹੁੰਦਾ ਹੋਰ ਕੀ? ਕਿਹਦੇ? ਮੇਰਾ ਹੀ। ਉਹ ਤੇਰੇ ਵੀ ਸਿਰ ਦਰਦ ਹੁੰਦਾ ਵਾ? ਹਾਂ। ਓਏ ਸਿੱਕਲ ਭਰਿਆ ਹੁੰਦਾ। ਉਧਰ ਮੂੰਹ ਕਰ, ਜੁਗਤ ਕਰੀ ਯਾਰ। ਕੈਸਾ ਤੇਰਾ ਮੂੰਹ ਆ, ਉਸ ਦਰੇ ਚ ਸਿੰਪ ਆਈ। ਯਾਰ ਮੈਨੂੰ ਤੇਰੇ ਜੁਗਤ ਤੋਂ ਪਤਾ ਲੱਗ ਗਿਆ ਤੂੰ ਸਾਡੇ ਸਾਰੇ ਸ਼ੋਅ ਵੇਖਦਾ। ਯਾਰ ਹੁਣ ਦੱਸ, ਉਹਦਾ ਕੰਮ ਕਰਨ ਦੇ ਯਾਰ, ਤੂੰ ਕਿਹੜੇ ਟਾਈਮ ਆ ਗਿਆ? ਉਹਨੇ ਏਡੀ ਵੱਡੀ ਟੀਮ ਲੈ ਕੇ ਤੇਰੇ ਕੋਲ ਆਇਆ, ਤੂੰ ਸਾਨੂੰ ਮੂੰਹ ਹੀ ਲਾਉਂਦੇ ਆ। ਆ ਨਹੀਂ ਆ ਮੁੰਡਾ ਯਾਰ, 1 ਮਿੰਟ ਚੁੱਪ ਕਰੋ, 10 ਲੱਖ ਦਾ ਟੀਕਾ ਦੇ। ਉਹ ਭਾਈ 10 ਲੱਖ ਦਾ ਟੀਕਾ ਲੈਣਾ। ਕਿਹੜਾ? 10 ਲੱਖ ਦਾ ਟੀਕਾ।
ਕਿੰਨੇ ਦਾ ਟੀਕਾ 10 ਲੱਖ ਦਾ ਉਹ ਕਰਨਾ ਸਰਮਾਇਆਦਾਰ ਆ ਕੋਈ ਆਮ ਗੱਲ ਉਹ 10 ਲੱਖ ਦਾ ਟੀਕਾ ਤੇਰੇ ਕੱਪੜਿਆਂ ਤੋਂ ਤੇਰੀ ਸੂਰਤ ਤੋਂ ਲੱਗਦਾ ਕਿ ਤੇਰਾ ਸਾਰਾ ਟੋਟਲ ਮਕਾਨ 1.25 ਲੱਖ ਦਾ ਹੋਣਾ ਤੇ 10 ਲੱਖ ਦਾ ਟੀਕਾ ਤੂੰ ਕਿੱਦਾਂ ਲੈ ਲਾ ਨਹੀਂ 10 ਲੱਖ ਦਾ ਟੀਕਾ ਤੂੰ ਕਰਨਾ ਕੀ ਹੁੰਦਾ ਯਾਰੋ ਸਰਮਾਏਦਾਰ ਅਲਰਜੀ ਹੋਈ ਉੱਥੇ ਤੇਰੇ ਵਰਗੇ ਬੱਚੇ ਨੇ ਆਪਣੇ ਨਾਲ ਦੇ ਦੋਸਤ ਨੂੰ ਕਹਿਣ ਨਹੀਂ ਹੁੰਦਾ ਯਾਰ ਕਾਲ ਕਰਵਾਈ ਤੇ ਤੂੰ 10 ਲੱਖ ਦਾ ਟੀਕਾ ਲੈਣ ਆਇਆ ਮਤਲਬ 10 ਲੱਖ ਦਾ ਟੀਕਾ ਤੂੰ ਤੇਰੇ ਕੋਲ ਪਿਆ ਵਾ ਦੁਕਾਨ 'ਚ 20 ਰੁਪਏ ਦਾ ਹੁੰਦਾ ਉਹ 20 ਰੁਪਏ ਦਾ ਟੀਕਾ ਉਹ ਮਰੇ ਮੈਂ ਕਿਹਾ 10 ਲੱਖ ਰੁਪਏ ਦਾ ਟੀਕਾ ਹੀ ਓਏ ਬਸ ਦੇਖ ਲਓ ਇਹ ਗੱਲ ਤੋਂ ਮਨਸਰ ਕੋਈ ਇਹਨੂੰ ਕੋਈ ਜੁਗਤ ਕਰਦੇ ਕੋਈ ਸਾਨੂੰ ਹਸਾ ਇਹਨੂੰ ਇਹਨੂੰ ਕਰ ਦਿੰਦੇ ਮਨਸਰ ਮੈਂ ਆ ਦੇਖੋ ਨਾਜ਼ਰੀਨ ਹੁਣ ਨਹੀਂ ਇਹਨੇ ਕੋਈ ਗੱਲ ਸੁਣਨੀ ਆ ਵੇਖਿਆ ਆ ਲਵੋ ਯਾਰ ਦਵਾਈਆਂ ਦੁਨੀਆ ਲਵੋ ਯਾਰ ਕਿਹਨੇ ਲੈਣੀ ਦਵਾਈ ਇਹ ਤਾਂ ਗੱਲਾਂ ਵੀ ਖੁੱਲਾ ਪਿਆ ਕਸਮੇ ਗੱਲੇ 'ਚ ਹੈ ਹੀ 10 ਸਾਲੇ ਉਹ ਹੁਣ ਕੋ ਮਾਨੇ ਇੰਨਾ ਤੇਰੇ ਕੋਲ ਰਾਸ਼ਨ ਮਨਸਰ ਵੇਖ ਤੁਸੀਂ ਲਾਈਨਾਂ ਲੱਗਣ ਡਈਆਂ ਤੇ ਲੈ ਲਾ ਟੀਕਾ ਇੱਥੇ ਉਹ ਟੀਕਾ ਤਾਂ ਲੈ ਜਾ ਓਏ ਮਨਸਰ ਕੋਈ ਜੁਗਤ ਕਮਾਰ ਯਾਰ ਤੈਨੂੰ ਮੈਨੂੰ ਕਿਉਂ ਤੈਨੂੰ ਕਿਉਂ ਮਾਰਾਂ ਜਾਇਆ ਕਰਨੀ ਮੈਂ ਅੱਜ ਘਬਰਾ ਗਿਆ ਨਾ ਵੀ ਇੱਧਰ ਕੁਛ ਅਚਾਨਕ ਆ ਗਏ ਆ ਨਹੀਂ ਤੂੰ ਖਾਣਾ ਪੀਣਾ ਕੀ ਮੈਨੂੰ ਇਹ ਦੱਸ ਸਰ ਤੇਰੇ ਕੋਲ ਅਸੀਂ ਕੀ ਖਾ ਲੈਣਾ ਜੇ ਤੇਰੇ ਕੋਲ ਮੈਨੂੰ ਕੋਈ ਦੱਸਾਂ ਹੀ ਸ਼ਾਇਦ ਖਾ ਵੀ ਲੈਣਾ ਘੜੀ ਘੜੂ ਘੰਟੇ ਤੱਕ ਤੂੰ ਮੇਰੇ ਕੋਲ ਆ ਕੇ 100 ਦੀ ਖਾ ਜਾਣੀ ਉਹਦਾ ਫਾਇਦਾ ਤੇਰੇ ਕੋਲੋਂ ਪਾਉਣੇ ਪੈਣੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ। ਕੀ ਲੈਣਾ ਗੋਲੀਆਂ ਭਾਜੀ। ਗੋਲੀਆਂ ਦੀ ਪਿਸਟਲ ਆ ਤੇਰੇ ਕੋਲ ਹਾਂਜੀ ਭਾਜੀ। ਕਿਹੜਾ 30 ਦਾ ਕਿ 32 ਦਾ 32 ਦਾ। ਨਹੀਂ ਸੀਰੀਅਸ ਦੱਸ ਯਾਰ ਕਾਰਤੂਸ ਲੈ ਲਾ ਹਾਂਜੀ ਦੇ ਦਿਓ। ਭਾਈ ਦੇ ਦਿਓ। ਨਹੀਂ ਗੱਲ ਸੁਣ ਮੇਰਾ ਭਾਈ ਇਹ ਅਸਲੀ ਦੁਕਾਨ ਹੈ ਕੀ ਹਾਂਜੀ ਗੋਲੀ ਭਾਈ। ਕਿਹੜੀ ਲੈਣੀ ਤੂੰ ਭਾਈ 32 ਬੋਰ ਦੀ ਲੈਣੀ। ਯਾਰੋ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਲੈ ਆਇਆ ਮਿੱਠੇ ਤੂੰ ਸਰ ਮੈਨੂੰ ਕੋਈ ਜੁਗਤ ਕਰ ਯਾਰ ਕਿਨੂੰ ਉਹਦਾ ਸਰ ਮੈਨੂੰ ਸਾ ਆ ਮਿੱਠੇ ਹੋਣਾ ਨੇ ਚੀਜ਼ ਵੰਡੀ ਤੇ ਬੱਚਿਆਂ ਦੇ ਨੀਲੀ ਸਹੀ ਨਾਲ ਅੰਗੂਠੇ ਦੇ ਨਿਸ਼ਾਨ ਲਾਉਂਦੇ ਦੁਬਾਰਾ ਨਾ ਲੈ ਜੀ ਕਿਉਂ ਨਾਜ਼ਰੀਨ ਮੇਰਾ ਯਾਰ ਮੁਦੱਸਰ ਕਿੰਗ ਆਫ ਅੱਗੇ ਦੋ ਤੋਂ ਬਾਅਦ ਹੁੰਦਾ ਵਾ ਚਲ ਤੂੰ ਵੀ ਕਰ ਯਾਰ ਮੈਂ ਤਾਂ ਆਉਂਦੀ ਨਹੀਂ ਮੈਂ ਤੇਰੇ ਕੋਲ ਸਿੱਖਣ ਆਇਆ ਵਾ ਯਾਰ ਹੁਣ ਕੰਮ ਦਾ ਟਾਈਮ ਇੱਥੇ ਤੂੰ ਨਹੀਂ ਕੰਮ ਦਾ ਟਾਈਮ ਕੰਮ ਤੇਰਾ ਟਾਈਮ ਨਿਕਲ ਗਿਆ ਸਮਝ ਜਿੱਥੋਂ ਮਿੱਠਾ ਆ ਉਹ ਗਿਆ ਗਾਹ ਖੜੇ ਦੇਖ ਸੋ ਗਾਹ ਹੋਰ ਮੇਰੇ ਕੋਲ ਨਾਜ਼ਰੀਨ ਜ਼ਰਾ ਗਾਹਕ ਦੇਖਣਾ ਕਿਸ ਤਰ੍ਹਾਂ ਦੇ ਆ ਆਹ ਗਾਹਕ ਦੇਖੋ ਸਾਰੇ ਆਹ ਮਸਲਾ ਗਾਹਕ ਆ ਆਹ ਖੁਦ ਕੋ ਸ਼ਮਲੇ ਦੀ ਦਵਾਈ ਲੈਣ ਆਇਆ ਦੇਖੀ ਆਹ ਦੇਖੋ ਗਾਹਕ ਮੈਡੀਕਲ ਸਟੋਰ ਆ ਤੇ ਗਾਹਕ ਖਿਲਾਉਣੇ ਵਾਲੇ ਖਲੋਤੇ ਦੇਖੋ ਸਾਰੇ ਮਿੱਠੇ ਇਹਨੂੰ ਨਾ ਕਿਸੇ ਨੇ ਕਿਹਾ YouTube ਤੇ ਨਾ ਹਰ ਕੰਮ ਹੋ ਜਾਂਦਾ ਵਾ ਇਹਨੇ ਆਪਣੇ ਬੁੜੇ ਦੀ ਲੱਤ ਦਾ ਆਪਰੇਸ਼ਨ ਸ਼ੁਰੂ ਕੀਤਾ ਲੱਤ ਚੀਰ ਪਾਲੇ ਕੀਤੀ ਤੇ ਐਮਬੀ ਮੁੱਕ ਗਈ ਇਹਦੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ। ਭਾਈ ਉਧਰ ਮੂੰਹ ਕਰਨਾ ਥੋੜਾ ਜਿਹਾ ਜ਼ਰਾ ਕੀ ਕਰੀ ਗੱਲ ਲਗਾ ਕੇ ਹਾਂ ਉਹਨਾਂ ਫਿਲਮ ਬਣਾਉਣੀ। ਉਹ ਨਹੀਂ ਫਿਲਮ ਬਣਾਉਣੀ ਐਡਾ ਤੀਫਾ ਗੁੱਜਰ ਤੂੰ ਸਹੀ ਗੱਲ ਆ ਯਾਰ ਨਾ ਅਸੀਂ ਮਸ਼ਹੂਰ ਲੋਕ ਆ ਤੁਸੀਂ ਸਾਨੂੰ ਅਸੀਂ ਨਹੀਂ ਪੈਸੇ ਨਹੀਂ ਬੜੇ ਯਾਰ famous ਆ। ਤੁਸੀਂ ਕੌਣ ਅਸੀਂ ਓਏ ਪ੍ਰਭੂ ਦੇਵਾਂ ਤੂੰ ਝੂਠ ਕੀ ਆ ਨਾ ਕਿਨੇ ਯਾਦ ਕਰਾਇਆ ਤਾਂ ਮੇਰੇ ਪਾਪਾ ਨੇ ਮੈਂ ਦੱਸਦਾ ਤੈਨੂੰ ਮੂੰਹ ਕਰਨਾ ਪਹਿਲੇ ਰੈਡ ਐਂਡ ਵਾਈਟ ਤੋਂ ਬਹੁਤ ਮਸ਼ਹੂਰ ਹੈ ਮੈਨੂੰ ਇਹ ਗੱਲ ਦੱਸੋ ਤੁਸੀਂ ਦਵਾਈ ਕਾਦੀ ਲੈਣ ਆਏ ਆ ਇੱਕ ਦਾਣੇ ਦੀ। ਲਓ ਦੋਸਤੋ ਨਾਜ਼ਰੀਨ ਬੜਾ ਮਜ਼ਾ ਆਇਆ ਦੱਸਰ ਮੈਂ ਵਾਪਸ ਆਉਣਾ ਵਾਪਸੀ ਤੇ ਆ ਫਿਰ ਮੈਂ ਪਾਣੀ ਬੁਲਾਉਣਾ ਤੁਹਾਨੂੰ ਕਸਮ ਖਾ ਹਾਂ ਤੂੰ ਦੱਸ ਕੇ ਉਹਨਾਂ ਤੁਹਾਨੂੰ ਖਾਣਾ ਵੀ ਖਵਾਉਣਾ ਸੀ ਲਓ ਜੀ ਵਾਪਸ ਆਉਣੇ ਮੁਦੱਸਰ ਕੋ ਔਰ ਮੈਨੂੰ ਯਕੀਨ ਹੈ ਨੇ ਭੁੱਖਾ ਹੀ ਮਾਰਨਾ ਸਾਨੂੰ ਨਹੀਂ ਨਹੀਂ ਨਾਜ਼ਰੀਨ ਮੇਰੇ ਨਾਲ ਰਹੋ ਤੁਸੀਂ ਦੇਖ ਰਹੇ ਚਾਚਾ ਪੈ ਫੜ ਕੇ ਆਉਂਦੇ ਆਜੋ ਜਰਾ ਆ ਮੇਰੇ ਨਾਲ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਚਾਚਾ ਤੁਸੀਂ ਥੋੜਾ ਐਰ ਹੋ ਜਾਓ ਅਜੇ ਤਬੀਅਤ ਸਿਹਤ ਕਿਦਾਂ ਸ਼ੁਕਰ ਹੋ ਗਿਆ ਅੱਛਾ ਜੀ ਪੈਪ ਕੀ ਕਰਦੇ ਆ ਇਹ ਬੋਰ ਕਰਨ ਲੱਗੇ ਜੀ ਪੰਪ ਲਾਉਣਾ ਲੇਕਿਨ ਸਾਨੂੰ ਨਾ ਕਰਨਾ ਬੋਰ ਨਹੀਂ ਜੀ ਤੁਹਾਨੂੰ ਨਹੀਂ ਕਰਦੇ ਅੱਗੇ ਹੀ ਬੋਰ ਹੋਏ ਅੱਛਾ ਜੀ ਹਾਂਜੀ ਅੱਛਾ ਜੀ ਕੰਮ ਸ਼ਮ ਠੀਕ ਆ ਸ਼ੁਕਰ ਅਲਹਮਦੁਲਿਲਾ ਤੁਸੀਂ ਮੈਨੂੰ ਨਿਹਾਇਤ ਇੱਜ਼ਤ ਦੇ ਨਾਲ ਅਦਬ ਦੇ ਨਾਲ ਮੈਂ ਤੁਹਾਡੇ ਕੋਲ ਪੁੱਛਾਂਗਾ ਕਿ ਸਵਾਲ ਦਾ ਜਵਾਬ ਦਿਓਗੇ ਇਜਾਜ਼ਤ ਆ ਜੀ ਬਿਸਮਿਲ੍ਲਾ ਤੁਹਾਨੂੰ ਪਤਾ ਹਕੂਮਤ ਨੇ ਮਹਿੰਗਾਈ ਕਰ ਦਿੱਤੀ ਹੈ ਤੁੰਨ ਕੇ ਹਰ ਸ਼ੈ ਮਹਿੰਗੀ ਦਾਲਾਂ ਸਬਜ਼ੀਆਂ ਰਾਤ ਦਾ ਹਕੂਮਤ ਨੇ ਇੰਸਟਾਗ੍ਰਾਮ ਵੀ ਮਹਿੰਗਾ ਕਰਤਾ ਤੁਸੀਂ ਇਸ ਬਾਰੇ ਕੀ ਕਹੋਗੇ ਭਾਈ ਇਹ ਜਦੋਂ ਦੀ ਹਕੂਮਤ ਆਈ ਆ ਆਵਾਮ ਵਾਸਤੇ ਤਾਂ ਇਹ ਫਾਇਦੇਮੰਦ ਨਹੀਂ ਹੈ ਔਰ ਸਮਝੋ ਤੇ ਜਿਸ ਤਰ੍ਹਾਂ ਇਹ ਕਿ ਨਾ ਆਵਾਮ ਦੇ ਉੱਤੇ ਅਜ਼ਾਬ ਹੀ ਆਇਆ ਲੋਕਾਂ ਨੇ ਤਬਦੀਲੀ ਵਾਸਤੇ ਵੋਟ ਦਿੱਤੇ ਅਸਾਂ ਵੀ ਦਿੱਤੇ ਤੇ ਲੇਕਿਨ ਇਹ ਐਸੀ ਤਬਦੀਲੀ ਆਈ ਹੈ ਕਿ ਆਵਾਮ ਜਿਹੜੀ ਆ ਉਹ ਆਪਣਾ ਮਤਲਬ ਕਿ ਪਾਗਲ ਹੋ ਗਈ ਯਾਨੀ ਮਹਿੰਗਾਈ ਇੰਨੀ ਕੋਈ ਚੀਜ਼ ਦੇਖ ਲਓ ਮਹਿੰਗੀ ਤੋਂ ਮਹਿੰਗੀ ਹੁੰਦੀ ਜਾ ਰਹੀ ਹੈ ਨਹੀਂ ਹਰ ਸ਼ੈ ਮਹਿੰਗੀ ਕਰੇ ਲੇਕਿਨ ਇੰਸਟਾਗ੍ਰਾਮ ਤੇ ਨਾ ਮਹਿੰਗਾ ਕਰੇ ਇੰਸਟਾਗ੍ਰਾਮ ਹਰ ਘਰ ਦੀ ਜ਼ਰੂਰਤ ਹੈ ਹਾਂਜੀ ਤੁਸੀਂ ਇਸ ਬਾਰੇ ਕੀ ਕਹੋਗੇ ਅਸੀਂ ਤੇ ਆ ਕਹਾਂਗੇ ਜੇ ਇਹਨੂੰ ਸਸਤਾ ਕੀਤਾ ਜਾਵੇ ਲੇਕਿਨ ਇਸ ਹਕੂਮਤ ਦੇ ਸਰ ਦੀ ਉਮੀਦ ਕੋਈ ਨਹੀਂ ਹੈ ਇਹ ਭਾਈ ਰਾਤ ਦਾ ਹੀ ਇਹਨੇ ਪਲਾਨ ਬਣਾਇਆ ਕਿ ਟੌਮ ਕਰੂਜ਼ ਅਸੀਂ ਹੋਰਾਂ ਮੁਲਕਾਂ ਨੂੰ ਵੇਚਣਾ ਵਾ ਆਪਣੇ ਮੁਲਕ ਦੇ ਵਿੱਚ ਟੌਮ ਕਰੂਜ਼ ਨਹੀਂ ਵੇਚਣਾ ਕਿਉਂਕਿ ਇੱਥੇ ਪੈਸੇ ਨਹੀਂ ਭਾਪੇ ਤੁਸੀਂ ਕੀ ਕਹੋਗੇ ਅਸੀਂ ਤੇ ਇਹ ਕਹਿੰਦੇ ਅਗਰ ਬਾਹਰਲੇ ਮੁਲਕਾਂ ਦੇ ਵਿੱਚ ਇਹ ਵੇਚਦੇ ਆਪਣੇ ਮੁਲਕ ਦੇ ਖੈਰ ਖੁਆਹ ਨਹੀਂ ਹੈਗੇ ਇਹਨਾਂ ਨੂੰ ਹਕੂਮਤ 'ਚ ਰਹਿਣਾ ਹੀ ਨਹੀਂ ਚਾਹੀਦਾ ਕਿਤਨਾ ਵੀ ਬੜਾ ਚੰਗਾ ਚੰਗਾ ਟੌਮ ਕਰੂਜ਼ ਆ
ਸਾਰਾ ਬਾਹਰ ਭੇਜੀ ਜਿਹਨੇ ਮਾੜਾ ਅੱਦਾ ਕਿ ਦੋ ਨੰਬਰ ਟਾਈਮ ਤੇ ਲਿਖ ਰੱਖ ਲੈਂਦੇ। ਉਹ ਬਿਲਕੁਲ ਇਦਾਂ ਹੀ ਕਰ ਰਹੇ, ਲੇਕਿਨ ਇਹ ਅਸੀਂ ਤੇ ਇਹ ਜਦੋਂ ਦੀ ਘੁੰਮ ਤੇ ਅਸੀਂ ਤੇ ਖੁਸ਼ ਨਹੀਂ ਹੈ, ਕਿਉਂਕਿ ਕੋਈ ਕੰਮ ਨਹੀਂ ਐਸਾ ਹੋਇਆ ਕਿ ਜਿਹਦੀ ਤਾਰੀਫ ਕੀਤੀ ਜਾਏ। ਅੱਲਾਹ ਬੱਚੇ ਦੀ ਤਬਾਰਕ ਪੜ੍ਹਾਈ ਤੇ ਅਸਰ ਪਿਆ, ਟੌਮ ਕਰੂਜ਼ ਮਹਿੰਗਾ ਹੋਣਾ। ਮੈਂ ਨਾ ਜੀ ਹਰ ਚੀਜ਼ ਤੇ ਅਸਰ ਤੁਹਾਡੇ ਸਾਹਮਣੇ, ਕਦੀ ਪੈਟਰੋਲ ਮਹਿੰਗਾ, ਕਦੀ ਆਹ ਮਹਿੰਗਾ। ਅੱਜ ਗਰੀਬ ਆਦਮੀ ਵਾਸਤੇ ਤੇ ਜੀਣਾ ਜਿਹੜਾ ਨਾ ਉਹ ਬਹੁਤ ਔਖਾ ਹੋ ਗਿਆ। ਲਓ ਨਾਜ਼ਰੀਨ, ਚਾਚਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਣੇ ਕੰਮ ਤੇ ਜਾਓ ਤੇ ਦਿਹਾੜੀ ਲਾਓ ਤੇ ਅੱਲਾਹ ਤੁਹਾਨੂੰ ਜ਼ਿਆਦਾ ਰਿਜ਼ਕ ਦੇਵੇ ਜੀ। ਬਹੁਤ ਸ਼ੁਕਰੀਆ। ਤੁਸੀਂ ਇਮਰਾਨ ਖਾਨ ਨੂੰ ਕੀ ਮੈਸੇਜ ਦੇਣਾ? ਇਮਰਾਨ ਖਾਨ ਨੂੰ ਅੱਲਾ ਦੇ ਹੁਕਮ ਨਾਲ ਅਸੀਂ ਪਰਚੀਆਂ ਦੇ ਬੈਠੇ ਆ। ਹਰ ਘਰ ਵਾਲਿਆਂ ਨੂੰ 5-5000 ਕਹਿੰਦਾ 12-12000 ਰੁਪਇਆ ਦੇਵਾਂਗਾ ਮੈਂ। ਉਹਨੇ ਫਿਰ ਵੀ ਯਾਤੀ ਕੀਤੀ ਵੋਟ ਲੈਣ। ਵੋਟ ਹਰ ਘਰ 'ਚ ਗੁੰਡੀ ਖੜਕਾਉਂਦਾ ਮੈਨੂੰ ਵੋਟ ਦੇਵੋ। ਅਸੀਂ ਵੋਟ ਨਹੀਂ ਦੇਵਾਂਗੇ ਕਿਸੇ ਨੂੰ, ਅਸੀਂ ਵੋਟ ਆਪਣੇ ਵਾਸਤੇ ਲਵਾਂਗੇ। ਜੇ ਤੈਨੂੰ 12000 ਨਗਦ ਮਿਲ ਜਵੇ ਹੁਣੇ ਹੀ, ਫਿਰ ਕੀ ਕਰੇਗਾ? ਇਮਰਾਨ ਖਾਨ ਨੂੰ ਇਨਸ਼ਾਅੱਲਾ ਤਾਲਾ ਮੈਂ ਆਪਣੇ ਮਹੱਲੇ 'ਚੋਂ ਪੂਰੇ ਵੋਟ ਲੈ ਕੇ ਦੇਵਾਂਗਾ। ਬਹੁਤ ਅੱਛੇ ਯਾਰ। ਪਹਿਲੇ ਤੂੰ ਕਹਿਣਾ ਯਾਨੀ ਕਿ ਤੂੰ 12000 ਤੇ ਸਾਰਾ ਕੁਝ ਤੇਰਾ 12000 ਦੀ ਖਾਤਰ ਤੂੰ ਇਮਰਾਨ ਖਾਨ ਦੇ ਨਾਲ ਆ, ਨਾ ਮਿਲੇ ਤੂੰ ਇਮਰਾਨ ਖਾਨ ਦੇ ਨਾਲ ਨਹੀਂ। ਜੇਕਰ ਤੈਨੂੰ 500 ਰੁਪਏ ਦੇ ਦੇਵੇ 500 ਦੇ ਮੈਂ ਨਾਲ ਆ। 500 ਵੀ ਨਾਲ ਹਾਂ, ਉਹਦੀ ਨਾ ਕਿ 250 ਦੇਵੇ, 250 ਦੇ ਵੀ ਨਾਲ ਆ ਮੈਂ। 150 ਦੇਵੇ, 150 ਨਾਲ 150 ਦਾ ਆਟਾ ਵੀ ਹੁੰਦਾ, 50 ਦੇਵੇ, 50 ਨਾਲ ਵੀ ਨਹੀਂ ਹੁੰਦਾ, 25 ਨਾਲ ਵੀ ਨਹੀਂ ਹੁੰਦਾ। ਤੂੰ ਗਾਲਾਂ ਹੀ ਕੱਢ ਲੈ ਵੀਰੇ। ਲਓ ਨਾਜ਼ਰੀਨ, ਸਾਡੀਆਂ ਇਹਨਾਂ ਹਰਕਤਾਂ ਨੂੰ, ਸਾਡੀਆਂ ਇਹਨਾਂ ਮਸਤੀਆਂ ਨੂੰ, ਸਾਡੀਆਂ ਇਹਨਾਂ ਸ਼ੌਕੀਆਂ ਨੂੰ ਬਰਦਾਸ਼ਤ ਕਰਿਆ ਕਰੋ, ਪਿਆਰ ਕਰਿਆ ਕਰੋ ਤੇ ਸਾਨੂੰ ਥੋੜਾ ਥੋੜਾ ਦੁਆ ਕਰਿਆ ਕਰੋ ਸਾਡੇ ਵਾਸਤੇ। ਤੁਹਾਡੇ ਪਿਆਰ, ਤੁਹਾਡੀ ਸਪੋਰਟ, ਤੁਹਾਡੀ ਮੁਹੱਬਤ ਦੀ ਸਾਨੂੰ ਬਹੁਤ ਜ਼ਰੂਰਤ ਆ। ਨਾਜ਼ਰੀਨ, ਜਿਸ ਤਰ੍ਹਾਂ ਤੁਸੀਂ ਸਾਨੂੰ ਪਹਿਲੇ ਇੰਨਾ ਪਿਆਰ ਦਿੱਤਾ ਸੱਜਾਦ ਜਾਨੀ ਆਫੀਸ਼ੀਅਲ ਨੂੰ, ਸੱਜਾਦ ਜਾਨੀ ਆਫੀਸ਼ੀਅਲ ਦੀ ਪੂਰੀ ਟੀਮ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਤੇ ਨਾਜ਼ਰੀਨ, ਤਬੀਅਤ ਥੋੜਾ ਗਲਾ ਖਰਾਬ ਹੋ ਗਿਆ, ਰਾਤ ਦਾ ਟਾਈਮ ਆ ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਆ ਬੱਚੇ ਨੇ ਮੈਨੂੰ ਲਾ ਕੇ ਆਉਣਾ, ਬੱਚਾ ਬੜਾ ਕਾਲਾ ਵਾ। ਬਹੁਤ ਸ਼ੁਕਰੀਆ ਜੀ ਨਾਜ਼ਰੀਨ। ਦੇਖੋ ਮੈਂ ਲਾਉਣ ਚੱਲਾ।